ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 18 ਤਰੀਕ ਆ, ਦਿਨ ਸੋਮਵਾਰ ਦੀ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਕਾਰਾਂ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬਿਆਲ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹਨਾਂ ਦੇ ਨਾਲ ਹੋਈ ਹੈ। ਨਾਲ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਤੇ UK ਦੇ ਪ੍ਰਾਈਮ ਮਿਨਿਸਟਰ ਜੋ ਹੈਗੇ ਆ ਉਹ ਵੀ ਪਹੁੰਚੇ ਹੋਏ ਸੀਗੇ। ਸੋ ਇਹਦੇ ਪ੍ਰੈਜ਼ੀਡੈਂਟ ਟਰੰਪ ਜੋ ਗੱਲਬਾਤ ਆਈ ਆ ਉਹ ਇਹ ਆਈ ਆ ਵੀ ਮੈਂ ਹੁਣ ਕੋਸ਼ਿਸ਼ ਕਰੂੰਗਾ ਤਿੰਨਾਂ ਜਾਣਿਆਂ ਦੀ ਜਿਹੜੀ ਜਾਂ ਦੋਨਾਂ ਦੀ ਮੀਟਿੰਗ ਹੋਵੇ, ਯੂਕਰੇਨ ਦੇ ਪ੍ਰੈਜ਼ੀਡੈਂਟ ਦੀ ਤੇ ਰਸ਼ੀਆ ਦੇ। ਤੇ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਜੇ ਸਾਡੀ ਮੀਟਿੰਗ ਹੁੰਦੀ ਆ ਤੇ ਨਾਲ ਦੀ ਨਾਲ ਤੁਹਾਨੂੰ ਵੀ ਉੱਥੇ ਹਾਜ਼ਰ ਹੋਣਾ ਚਾਹੀਦਾ ਹੈਗਾ। ਤੇ ਯੂਕਰੇਨ ਵਾਲਿਆਂ ਨੇ ਇਹ ਵੀ ਮੰਗਿਆ ਵੀ ਸਾਨੂੰ ਪਰਸਨਲ ਸਿਕਿਉਰਿਟੀ ਗਰੰਟੀ ਚਾਹੀਦੀ ਆ, ਜਿੱਦਾਂ ਦੀ ਨਾਟੋ ਲਾਈਕ ਸਿਕਿਉਰਿਟੀ ਗਰੰਟੀ ਹੋਵੇ ਵੀ ਮੰਨ ਲਓ ਵੀ ਹੁਣ ਅਸੀਂ ਠੀਕ ਆ, ਜੰਗ ਬੰਦ ਹੋ ਗਈ, ਅਸੀਂ ਨਹੀਂ ਲੜਦੇ ਤਾਂ ਮੁੜ ਕੇ ਕੱਲ ਨੂੰ ਫੇਰ ਉਹ ਤੁਹਾਡੇ ਉੱਤੇ ਜਿਹੜੇ ਅਟੈਕ ਕਰ ਦੇਣ ਤੇ ਉਹਦਾ ਕੀ ਬਣੂਗਾ। ਅਨੈਕਸੇਸ਼ਨ ਆਫ ਕਰੀਮ ਜੋ ਆ ਉਹਦੇ ਸੰਬੰਧ ਦੇ ਵਿੱਚ ਜੋ ਪ੍ਰੈਜ਼ੀਡੈਂਟ ਟਰੰਪ ਨੇ ਸੁਜੈਸਟ ਕੀਤਾ ਯੂਕਰੇਨ ਕੁਡ ਨਾਟ ਰੀਗੇਨ ਕਰੀਮੀਆ, ਜੋ ਰੂਸੀਆ ਨੇ ਇਲੀਗਲੀ 2014 ਦੇ ਵਿੱਚ ਅਨੈਕਸ ਕਰ ਲਿਆ ਸੀ। ਸੋ 2022 ਦੇ ਵਿੱਚ ਇਨਵੇਜਨ ਇਹ ਸ਼ੁਰੂ ਹੋਇਆ ਸੀ। ਸੋ ਹੁਣ ਦੇਖਦੇ ਆ, ਕਹਿੰਦੇ ਵੀ ਪੋਜ਼ਿਟਿਵ ਸਟੈਪ ਹੈਗਾ ਉਸ ਪਾਸੇ ਨੂੰ ਤੇ ਕੀ ਇਹਦੇ ਵਿੱਚ ਡਿਟੇਲਸ ਨਿਕਲ ਕੇ ਜੀ, ਪੁਤਿਨ ਦੇ ਨਾਲ ਮੀਟਿੰਗ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਸੀਜ਼ ਫਾਇਰ ਨਹੀਂ, ਅਸੀਂ ਪੀਸ ਡੀਲ ਜਿਹੜੀ ਉਹ ਚਾਹੁੰਦੇ ਹਾਂ। ਪਰ ਅੱਜ ਜਿਹੜੇ ਯੂਰਪੀਅਨ ਸੰਘ, ਜ਼ੈਲੈਂਸਕੀ ਤੇ ਟਰੰਪ ਉਹ ਸਾਰੇ ਜਾਣੇ ਤਕਰੀਬਨ ਸੀਜ਼ ਫਾਇਰ ਦੇ ਉੱਤੇ ਵੀ ਇੱਕ ਹਿਸਾਬ ਦੇ ਨਾਲ ਇਕਸੁਰ ਨਜ਼ਰ ਆਏ ਆ। ਸਿਕਿਉਰਿਟੀ ਗਰੰਟੀਜ਼ ਜਿਹੜੀਆਂ ਯੂਕਰੇਨ ਨੇ ਮੰਗ ਕੀਤੀ ਆ ਅਮਰੀਕਾ ਤੋਂ ਜਾਂ ਕਹਿ ਸਕਦੇ ਹਾਂ ਵੀ ਨਾਟੋ ਤੋਂ, ਉਸ ਨੂੰ ਪੁਤਿਨ ਹੋਣਾ ਨੇ ਠੁਕਰਾ ਦਿੱਤਾ। ਇਹ ਵੀ ਜਿਹੜਾ ਰਿਪੋਰਟ ਕੀਤਾ ਗਿਆ ਆ ਵੀ ਮੀਟਿੰਗ ਇਹਨਾਂ ਦੀ ਜਿਹੜੇ ਯੂਰਪੀਅਨ ਯੂਨੀਅਨ, ਯੂਰਪ ਦੇ ਵੱਡੇ ਜਿਹੜੇ ਮੁਲਕਾਂ ਦੇ ਲੀਡਰ ਨਾਲ ਪਹੁੰਚੇ ਸੀਗੇ ਜ਼ੈਲੈਂਸਕੀ ਦੇ, ਉਹ ਮੀਟਿੰਗ ਖਤਮ ਹੋਣ ਤੋਂ ਬਾਅਦ 'ਚ ਟਰੰਪ ਹੋਣਾ ਨੇ ਪੁਤਿਨ ਨੂੰ ਫੋਨ ਕੀਤਾ ਸੀ, ਗੱਲਬਾਤ ਜਿਹੜੀ ਉਹ ਕੀਤੀ ਆ ਵੀ ਤੁਹਾਡੀ ਮੀਟਿੰਗ ਜਿਹੜੀ ਉਹ ਕਰਵਾਉਣੀ ਆ ਤੇ ਅਜੇ ਥਾਂ ਵਗੈਰਾ ਜਿਹੜੀ ਉਹ ਮੁਕਰਰ ਕੀਤੀ ਜਾਵੇਗੀ। ਪਰ ਜਿਹੜੀਆਂ ਸਿਕਿਉਰਿਟੀ ਗਰੰਟੀਜ਼ ਯੂਕਰੇਨ ਮੰਗ ਕਰ ਰਿਹਾ ਆ ਉਸ ਨੂੰ ਮੰਨਣ ਤੋਂ ਰਸ਼ੀਆ ਨੇ ਜਿਹੜਾ ਆਲਰੇਡੀ ਨਾ ਜਿਹੜਾ ਉਹ ਕਰ ਦਿੱਤਾ ਆ। ਸੋ ਇਹ ਕਿਸ ਪਾਸੇ ਵੱਲ ਨੂੰ ਗੱਲ ਅੱਗੇ ਜਿਹੜੀ ਉਹ ਵੱਧ ਸਕਦੀ ਆ, ਇਹ ਦੇਖਣ ਵਾਲੀ ਗੱਲ ਆ। ਗੱਲਬਾਤ ਦੇ ਦਰਮਿਆਨ ਤਾਂ ਜਿਹੜਾ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਅਸੀਂ ਇਹਨਾਂ ਨੂੰ ਬਹੁਤ ਹੀ ਵਧੀਆ ਸਿਕਿਉਰਿਟੀ ਯੂਕਰੇਨ ਨੂੰ ਪ੍ਰਦਾਨ ਜਿਹੜੀ ਉਹ ਕਰਾਂਗੇ। ਸੋ ਇਹ ਮੰਨਦੇ ਆ ਜਾਂ ਨਹੀਂ ਮੰਨਦੇ, ਇਹ ਦੇਖਣ ਵਾਲੀ ਗੱਲ ਆ। ਅੱਜ ਉੱਦਾਂ ਜਿਹੜਾ ਹਰਜੋਤ ਸਿੰਘ ਜੀ ਮਾਹੌਲ ਬਹੁਤ ਸੁਹਾਵਣਾ ਸੀਗਾ, ਸੁਖਾਲਾ ਸੀਗਾ, ਜੋ ਫਰਵਰੀ ਦੇ ਵਿੱਚ ਆਪਾਂ ਦੇਖਿਆ ਉਸ ਦੇ ਨਾਲੋਂ ਉਲਟ ਨਜ਼ਰ ਆਇਆ। ਜ਼ੈਲੈਂਸਕੀ ਜੋ ਕਿ ਕਹਿੰਦੇ ਵੀ ਮਿਲਟਰੀ ਫਟੀਕ ਦੇ ਵਿੱਚ ਤੇ ਟੀ-ਸ਼ਰਟਸ ਦੇ ਵਿੱਚ ਇੱਥੇ ਪਹੁੰਚਿਆ ਸੀ, ਆ ਕੇ ਉਸਨੇ ਜਿਹੜਾ ਕੋਟ ਤੇ ਜਿਹੜੀ ਸ਼ਰਟ ਆ ਉਹ ਪਹਿਨਣੀ ਟਰੰਪ ਹੁਣਾਂ ਨੂੰ ਮਿਲਣ ਤੋਂ ਪਹਿਲਾਂ,
ਤੇ ਰਾਸ਼ਟਰਪਤੀ ਟਰੰਪ ਨੇ ਸਭ ਤੋਂ ਪਹਿਲਾਂ ਉਹੀ ਚੀਜ਼ ਜਿਹੜੀ ਉਹਨਾਂ ਦੀ ਨੋਟ ਕੀਤੀ। ਉਹ ਸੇਮ ਪੱਤਰਕਾਰ ਜਿਹਨੇ ਸਵਾਲ ਪੁੱਛਿਆ ਸੀਗਾ ਵੀ ਤੁਸੀਂ ਭਾਈ ਕੋਰਟ ਓਵਲ ਆਫਿਸ ਦੇ ਵਿੱਚ ਆਏ ਆ ਤੇ ਕੀ ਗੱਲ ਕੋਟ ਜਾਂ ਸੂਟ ਜਿਹੜਾ ਉਹ ਕਿਉਂ ਨਹੀਂ ਪਾ ਕੇ ਆਏ, ਤਾਂ ਉਹਨੂੰ ਵੀ ਜਿਹੜਾ ਜ਼ੈਲੈਂਸਕੀ ਨੇ ਇਹ ਜਵਾਬ ਜਿਹੜਾ ਦਿੱਤਾ। ਗੱਲ ਚਰਚਾ ਫਿਰ ਓਵਲ ਆਫਿਸ ਦੇ ਵਿੱਚ ਚੱਲ ਪਈ ਤੇ ਜਦੋਂ ਕੋਟ ਪੈਂਟ ਦੀ ਜਿਹੜੀ ਚੱਲੀ ਤਾਂ ਟਰੰਪ ਉਹਨਾਂ ਨੇ ਵੀ ਕਿਹਾ ਹਾਂ ਵੀ ਅੱਜ ਤਾਂ ਬੜਾ ਵਧੀਆ ਜਿਹੜਾ ਤੂੰ ਲੱਗਣ ਦਿਆਂ। ਤਾਂ ਜ਼ੈਲੈਂਸਕੀ ਨੇ ਅੱਗੋਂ ਚਟਕਾਰਾ ਲੈਂਦੇ ਹੋਏ ਉਸੇ ਪੱਤਰਕਾਰ ਨੂੰ ਕਿਹਾ ਦੇਖ ਮੈਂ ਤਾਂ ਚੇਂਜ ਕਰਕੇ ਆਇਆ, ਤੂੰ ਸੇਮ ਕੋਟ ਪਾ ਕੇ ਹੀ ਆ ਗਿਆ। ਤੇ ਕਹਿੰਦੇ ਵੀ ਉੱਥੇ ਜਿਹੜਾ ਹਾਸਾ ਜ਼ਰੂਰ ਪੈ ਗਿਆ ਆ। ਸੋ ਯੂਰਪ ਦੇ ਇੰਨੇ ਵੱਡੇ ਲੀਡਰਾਂ ਦੇ ਨਾਲ ਆਉਣ ਦਾ ਸੰਕੇਤ ਜਿਹੜੇ ਉਹ ਕੀ ਹੈਗੇ ਆ, ਉਹ ਸਾਰੇ ਜਾਣੇ ਜਿਹੜੇ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਕਿ ਯੂਰਪੀਅਨ ਸੰਘ ਨੂੰ ਇਹ ਯਕੀਨ ਨਹੀਂ ਸੀਗਾ ਵੀ ਕਿਤੇ ਇਹ ਤਾਂ ਨਹੀਂ ਲੱਗ ਰਿਹਾ ਸੀਗਾ ਵੀ ਜ਼ੈਲੈਂਸਕੀ ਹੁਣਾਂ ਦੇ ਨਾਲ ਫਿਰ ਉਹ ਸੇਮ ਵਰਤਾਰਾ ਨਾ ਹੋ ਜਾਵੇ। ਤੇ ਜਿਹੜੀਆਂ ਸਿਕਿਉਰਿਟੀ ਗਰੰਟੀਜ਼ ਨਾਟੋ ਦੇ ਨਾਲ, ਕਿਉਂਕਿ ਇਹ ਮੀਟਿੰਗ ਤੋਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਜ਼ੈਲੈਂਸਕੀ ਯੂਰਪ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਘੁੰਮ ਰਿਹਾ ਆ, ਵੱਖ-ਵੱਖ ਲੀਡਰਸ ਦੇ ਨਾਲ ਜਿਹੜੀ ਉਸਨੇ ਗੱਲਬਾਤ ਕੀਤੀ ਆ। ਸੋ ਰੈੱਡ ਕਾਰਪਟ ਪੁਤਿਨ ਦੇ ਲਈ ਜਿਹੜਾ ਜ਼ਰੂਰ ਵਿਛਾਇਆ ਗਿਆ। ਜ਼ੈਲੈਂਸਕੀ ਤੇ ਜਿਹੜੇ ਹੋਰ ਲੀਡਰਸ ਆਏ ਆ ਉਹਨਾਂ ਨੂੰ ਸਿੱਧਾ ਓਵਲ ਆਫਿਸ ਦੇ ਵਿੱਚ ਲਿਆਂਦਾ ਜਿਹੜਾ ਉਹ ਗਿਆ ਸੀਗਾ। ਸੋ ਇਹ ਮੀਟਿੰਗ ਅੱਗੇ ਕਿਸੇ ਪਾਸੇ ਵੱਲ ਨੂੰ ਅੱਗੇ ਵੱਧਦੀ ਆ, ਟ੍ਰਾਈਲੈਟਰਲ ਹੁੰਦੀ ਆ ਜਾਂ ਬਾਈਲੈਟਰਲ ਹੁੰਦੀ ਆ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਕਈ ਜਿਹੜੇ ਐਨਾਲਿਸਟ ਆ ਉਹਨਾਂ ਨੇ ਵਾਈਟ ਹਾਊਸ ਨੂੰ ਇਹ ਸਲਾਹ ਦਿੱਤੀ ਵੀ ਭਾਈ ਕਹਿੰਦੇ ਵੀ ਪੁਤਿਨ ਤੇ ਜ਼ੈਲੈਂਸਕੀ ਦੀ ਸਿੱਧੀ ਇੱਕ ਦੂਜੇ ਦੇ ਨਾਲ ਮੀਟਿੰਗ ਨਾ ਕਰਾਇਓ, ਆਪ ਵਿੱਚ ਜ਼ਰੂਰ ਮੌਜੂਦ ਹੋਇਓ। ਉਹਨਾਂ ਨੇ ਇਹ ਗੱਲ ਜਿਹੜੀ ਉਹ ਚਿੰਤਾ ਉਸ ਚੀਜ਼ ਦੇ ਉੱਤੇ ਪ੍ਰਗਟਾਈ ਵੀ ਕਿਤੇ ਰਸ਼ੀਆ ਵਾਲੇ ਜ਼ੈਲੈਂਸਕੀ ਨੂੰ ਜਿਹੜਾ ਅਸੈਸੀਨੇਟ ਜਿਹੜਾ ਆ ਉਹ ਨਾ ਕਰ ਦੇਣ। ਸੋ ਮਸਲਾ ਕੀ ਬਣੂਗਾ ਇਹ ਦੇਖਣ ਵਾਲੀ ਗੱਲ ਆ, ਪਰ ਲੱਗ ਹੀ ਰਿਹਾ ਹਰਜੋਤ ਸਿੰਘ ਜੀ ਹਾਲ ਦੀ ਘੜੀ ਵੀ ਕਿਤੇ ਨਾ ਕਿਤੇ ਯੂਕਰੇਨ ਆਪਣੇ ਹੱਥੋਂ ਕੁਝ ਇਲਾਕਾ ਜਿਹੜਾ ਉਹ ਗਵਾ ਸਕਦਾ ਹੈਗਾ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਵੀ ਮੈਂ ਚਾਹੁੰਦਾ ਆ ਵੀ ਜੋ VOTING ਆ ਉਹ VOTING ਮਸ਼ੀਨ ਦੇ ਥਰੂ ਨਾ ਹੋਵੇ, ਮੇਲ ਇਨ ਬੈਲਟ ਜੋ ਆ ਉਹ ਬੰਦ ਕੀਤਾ ਜਾਵੇ। ਸੋ ਪੇਪਰ ਬੈਲਟ ਜਿਹੜੇ ਆ ਉਹ ਹੋਣੇ ਚਾਹੀਦੇ ਹੈਗੇ ਆ, ਇਹ ਉਹਨਾਂ ਨੇ ਲਿਖਿਆ। ਤੇ ਉਹਨਾਂ ਨੇ ਕਿਹਾ ਵੀ ਮੈਂ ਇੱਕ ਮੂਵਮੈਂਟ ਨੂੰ ਲੀਡ ਕਰਨ ਜਾ ਰਿਹਾ ਤਾਂ ਕਿ ਮੇਲ ਇਨ ਬੈਲਟਸ ਜਿੱਥੇ ਯੂਜ਼ ਕੀਤੀਆਂ ਜਾਂਦੀਆਂ ਉਹ ਮਿਡ ਟਰਮ ਇਲੈਕਸ਼ਨ ਦੇ ਵਿੱਚ ਨਾ ਯੂਜ਼ ਕੀਤੀਆਂ ਜਾਣ, ਕਿਉਂਕਿ ਉਹ ਕਹਿੰਦੇ ਵੀ ਹਾਈਲੀ ਇਨਐਕੂਰੇਟ ਹੈਗੀਆਂ ਆ, ਇਹ ਉਹਨਾਂ ਨੇ ਲਿਖਿਆ ਹੈਗਾ। ਪਰ ਇਹਦੇ ਲਈ ਐਗਜ਼ੀਕਿਊਟਿਵ ਆਰਡਰ ਉਹ ਕਹਿੰਦੇ ਵੀ ਮੈਂ ਤਿਆਰ ਕਰਨ ਜਾ ਰਿਹਾ ਹੈਗਾ ਤੇ ਜਾਰੀ ਕੀਤਾ ਜਾਊਗਾ। ਪਰ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਇਹ ਤਾਂ ਐਗਜ਼ੀਕਿਊਟਿਵ ਆਰਡਰ ਦੇ ਨਾਲ ਨਹੀਂ ਹੋ ਸਕਦਾ, ਇਹ ਯੂਐਸ ਦੀ ਕਾਂਗਰਸ ਜਾਂ ਸੈਨੇਟ ਉਹ ਹੀ ਜੋ ਇਸ ਨੂੰ ਚੇਂਜ ਕਰ ਸਕਦੇ ਹੈਗੇ ਆ। ਮਾਈਕਲ ਮੋਰਲੇ ਪ੍ਰੋਫੈਸਰ ਹੈਗੇ ਆ ਫਲੋਰੀਡਾ ਸਟੇਟ ਯੂਨੀਵਰਸਿਟੀ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਉਹ ਕਾਂਗਰਸ ਨੂੰ ਪਾਵਰ ਦਿੰਦਾ, ਪ੍ਰੈਜ਼ੀਡੈਂਟ ਨੂੰ ਨਹੀਂ, ਟੂ ਰੈਗੂਲੇਟ ਫੈਡਰਲ ਇਲੈਕਸ਼ਨਸ। ਫੈਡਰਲ ਇਲੈਕਸ਼ਨਸ ਨੂੰ ਕਿਸ ਤਰ੍ਹਾਂ ਜਿਹੜਾ ਕਰਨਾ ਹੈਗਾ ਆ, ਇਹ ਯੂਐਸ ਕਾਂਗਰਸ ਤੇ ਡਿਪੈਂਡ ਕਰਦਾ, ਨਾ ਕਿ ਪ੍ਰੈਜ਼ੀਡੈਂਟ ਦੇ ਉੱਤੇ। ਸੋ ਕਹਿੰਦੇ ਵੀ ਐਗਜ਼ੀਕਿਊਟਿਵ ਬ੍ਰਾਂਚ ਜਿਹੜੀ ਆ ਉਹ ਕੁਛ ਇਹਦੇ ਵਿੱਚ ਚੇਂਜ ਨਹੀਂ ਕਰ ਸਕਦੀ ਹੈਗੀ। ਪਰ ਅੱਜ ਦੀ ਡੇਟ 'ਚ ਯੂਐਸ ਦੇ ਵਿੱਚ ਜਿਹੜੀ ਕਾਂਗਰਸ 'ਚ ਮੈਜੋਰਿਟੀ ਹੈਗੀ ਆ ਟਰੰਪ ਉਹਨਾਂ ਦੀ, ਹੋ ਸਕਦਾ ਜਲਦੀ ਤੋਂ ਜਲਦੀ ਉਹ ਇਹਦੇ ਉੱਤੇ ਵਰਕਆਊਟ ਕਰਦੇ ਹੋਣ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਹਾਲੀਵੁੱਡ ਦੇ ਵਿੱਚ ਕੈਟਾਮੀਨ ਕੁਈਨ ਨਾਂ ਦੇ ਨਾਲ ਜਾਣੀ ਜਾਣ ਵਾਲੀ ਜਸਵੀਨ ਸੰਘਾ, ਉਸਨੇ ਉਸ ਉੱਤੇ ਜਿਹੜੇ 5 ਵੱਖ-ਵੱਖ ਚਾਰਜਿਸ ਲੱਗੇ ਆ LA ਦੇ ਵਿੱਚ, ਉਹਨਾਂ ਲਈ ਆਪਣੇ ਦੋਸ਼ ਜਿਹੜੇ ਉਹ ਕਬੂਲ ਕਰ ਲਏ ਆ। ਕੈਟਾਮੀਨ ਇੱਕ ਅਜਿਹਾ ਪਦਾਰਥ ਆ, ਬੇਸਿਕਲੀ ਸਿੰਥੈਟਿਕ ਡਰੱਗ ਆ, ਜਿਸ ਨੂੰ ਹਾਲੀਵੁੱਡ ਦੇ ਵਿੱਚ ਕਾਫੀ ਜ਼ਿਆਦਾ ਵਰਤਿਆ ਜਾਂਦਾ ਹੈ ਤੇ ਹੋਰ ਵੀ ਲੋਕਾਂ ਨੂੰ ਕਈ ਵਾਰੀ ਇਸ ਦੀ ਐਡਿਕਸ਼ਨ ਹੋ ਜਾਂਦੀ ਆ। ਮੈਥਿਊ ਪੈਰੀ ਫਰੈਂਡਸ ਜਿਹੜਾ ਨਾਟਕ ਕਾਫੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮਕਬੂਲ ਸੀ, ਉਸ ਦੇ ਵਿੱਚ ਚੈਂਡਲਰ ਦਾ ਰੋਲ ਕਰਨ ਵਾਲਾ ਕੈਥੀ ਪੈਰੀ ਇਸੇ ਦੀ ਓਵਰਡੋਜ਼ ਦੇ ਕਰਕੇ ਮਰ ਗਿਆ ਸੀ। ਤੇ ਇਹ ਜਿਹੜੇ ਉਂਗਲਾਂ ਗਈਆਂ ਸੀਗੀਆਂ ਵੀ ਜਿਹੜੀ ਜਸਵੀਨ ਸੰਘਾ 42 ਸਾਲਾਂ ਦੀ ਜਿਸ ਦੀ ਉਮਰ ਆ, ਉਸ ਨੇ ਇਹ ਜਿਹੜਾ ਸਪਲਾਈ ਇਸ ਨੂੰ ਕੀਤਾ ਸੀਗਾ। ਸੋ ਹੁਣ ਇਹ ਜਿਹੜੀ ਅਮਰੀਕਨ ਬ੍ਰਿਟਿਸ਼ ਡੂਅਲ ਨੈਸ਼ਨੈਲਿਟੀ ਵਾਲੀ ਆ, ਇਸ ਦੇ ਉੱਤੇ 9 ਕ੍ਰਿਮੀਨਲ ਕਾਊਂਟ ਸੀਗੇ। ਫੈਡਰਲ ਪ੍ਰੋਸੀਕਿਊਟਰ ਨੇ ਜਿਹੜਾ ਉਹ ਕਿਹਾ ਵੀ ਇਹਦਾ ਜਿਹੜਾ ਲਾਸ ਐਂਜਲਸ ਦਾ ਆਪਣਾ ਇਹਦਾ ਘਰ ਸੀ, ਇਹ ਡਰੱਗ ਸੈਲਿੰਗ ਐਮਪੋਰੀਅਮ ਸੀਗਾ। ਤੇ ਕਹਿੰਦੇ ਵੀ ਦਰਜਨਾਂ ਹੀ ਜਿਹੜੇ ਵੇਲਸ ਆ ਕੈਟਾਮੀਨ ਦੇ, ਜਦ ਉਹਨਾਂ ਦੇ ਛਾਪਾ ਮਾਰਿਆ ਗਿਆ
ਸੰਘਾ ਦੇ ਘਰੇ, ਤਾਂ ਉਹ ਉੱਥੋਂ ਮਿਲੇ ਸੀਗੇ। 5 ਜਣਿਆਂ ਦੇ ਵਿੱਚੋਂ ਇੱਕ ਆ ਸੰਘਾ, ਜਿਸ ਦੇ ਵਿੱਚ ਨਾਲ ਇਸ ਦੇ ਕਹਿ ਸਕਦੇ ਵੀ ਪੂਰੇ ਸਾਰੇ ਜਣੇ ਮਿਲ ਗਿਲ ਕੇ ਕਿਸ ਤਰੀਕੇ ਦੇ ਨਾਲ ਕੈਟਾਮੀਨ ਪ੍ਰਸਕ੍ਰਾਈਬ ਕੀਤੀ ਜਾਂਦੀ ਸੀ, ਕਿੱਦਾਂ ਇਹ ਉਹ ਲੋਕਾਂ ਨੂੰ ਵੰਡਦੀ ਸੀ ਜਾਂ ਦਿੰਦੀ ਸੀਗੀ। ਮੈਡੀਕਲ ਡਾਕਟਰ, ਐਕਟਰ ਦੇ ਅਸਿਸਟੈਂਟ, ਉਹ ਸਾਰੇ ਜਾਣੇ ਇਸ ਦੇ ਵਿੱਚ ਜੁੜੇ ਹੋਏ ਸੀਗੇ। ਇਸ ਤੋਂ ਇਲਾਵਾ ਕਹਿੰਦੇ ਵੀ ਡਾਕਟਰ ਸੈਲਵਾਡੋਰ ਪੈਲਸਕੀਨੀਆ ਤੇ ਡਾਕਟਰ ਮਾਰਕ ਚਾਵੇਜ਼, 2 ਡਾਕਟਰ ਜਿਨ੍ਹਾਂ ਨੇ ਕੈਟਾਮੀਨ ਵੇਚੀ ਸੀਗੀ, ਉਹ ਜਿਹੜੇ ਪੈਰੀ ਦੇ ਲਿਵ ਇਨ ਅਸਿਸਟੈਂਟ ਆ, ਉਸ ਦੇ ਨਾਲ ਕੰਮ ਕਰਦੇ ਸੀਗੇ। ਤੇ ਜਸਵੀਨ ਸੰਘਾ ਨੇ ਆਪਣੇ ਜਿਹੜੇ 5 ਦੋਸ਼ ਆ ਉਹਨਾਂ ਨੂੰ ਕਬੂਲ ਲਿਆ ਹੈਗਾ ਆ। ਉਸਦੇ ਜਿਹੜੇ ਅਟਾਰਨੀ ਮਾਰਕ ਗੈਰਾਗਸ, ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਉਹ ਆਪਣੇ ਐਕਸ਼ਨਸ ਦੀ ਰਿਸਪੌਂਸਿਬਿਲਿਟੀ ਜਿਹੜੀ ਉਹ ਹੁਣ ਮੰਨਣ ਜਾ ਰਹੀ ਆ। ਸੋ ਇਸ ਦੇ ਵਿੱਚ ਇਸ ਨੂੰ ਮੈਕਸਿਮਮ ਸਜ਼ਾ 65 ਸਾਲ ਤੱਕ ਦੀ ਜਿਹੜੀ ਫੈਡਰਲ ਪ੍ਰਿਜ਼ਨ ਦੇ ਵਿੱਚ ਹੋ ਸਕਦੀ ਆ, ਜਸਟਿਸ ਡਿਪਾਰਟਮੈਂਟ ਦੇ ਮੁਤਾਬਕ। ਤੁਹਾਨੂੰ ਦੱਸਦੇ ਇਹ ਜਿਹੜੀ ਜਸਵੀਨ ਸੰਘਾ ਆ, ਇਹਨੂੰ ਕੈਟਾਮੀਨ ਕੁਈਨ ਕਰਕੇ ਜਾਣਿਆ ਗਿਆ ਸੀ। 28 ਅਕਤੂਬਰ 2023 ਨੂੰ ਜਿਹੜਾ ਐਕਟਰ ਆ ਪੈਰੀ, ਉਹਦੀ ਜਿਹੜੀ ਮੌਤ ਹੋਈ ਸੀ ਕਿਉਂਕਿ ਉਸ ਨੂੰ ਇਸਨੇ ਜਿਹੜੀਆਂ ਵਾਇਲਸ ਆ ਕੈਟਾਮੀਨ ਦੀਆਂ, ਉਹ $11,000 ਦੀਆਂ ਵੇਚੀਆਂ ਸੀਗੀਆਂ। ਸੋ ਹਾਲਾਂਕਿ ਕਹਿੰਦੇ ਉਹਨੂੰ ਦੇ ਨਾਲ ਬੰਦੇ ਦੀ ਮੌਤ ਹੋ ਸਕਦੀ ਆ, ਪਰ ਫਿਰ ਵੀ ਉਹ ਜਿਹੜੀ ਆ ਇਸ ਦਵਾਈ ਨੂੰ, ਇਸ ਡਰੱਗ। ਅਗਲੀ ਖਬਰ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈ, ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ 6000 ਤੋਂ ਵੱਧ ਸਟੂਡੈਂਟਸ ਦੇ ਵੀਜ਼ੇ ਰਿਵੋਕ ਕਰ ਲਏ ਗਏ ਹੈਗੇ ਆ। 4000 ਤੋਂ ਵੱਧ ਲੋਕਾਂ ਦੇ ਜੋ ਵਿਜ਼ਟਰ ਵੀਜ਼ੇ ਤੇ ਆਏ ਸੀ, ਉਹਨਾਂ ਨੂੰ ਰਿਵੋਕ ਕੀਤਾ ਗਿਆ ਹੈਗਾ। ਬਹੁਤੀਆਂ ਜਿਹੜੀਆਂ ਮੈਜੋਰਟੀ ਚ ਵਾਇਲੇਸ਼ਨਸ, ਕਿਸੇ ਨੇ ਅਸੌਲਟ ਕੀਤਾ ਪਈ ਆ, ਬਰਗਲਰੀ ਦੇ ਵਿੱਚ ਇਨਵੋਲਵ ਸੀ, ਸਪੋਰਟ ਆਫ ਟੈਰਰਿਜ਼ਮ, ਇਹਨਾਂ 4 ਚੀਜ਼ਾਂ ਕਰਕੇ ਜਿਹੜੇ ਵੀਜ਼ੇ ਆ ਉਹ ਰਿਵੋਕ ਕੀਤੇ ਗਏ ਆ। 200 ਤੋਂ 300 ਦੇ ਕਰੀਬ ਵੀਜ਼ੇ ਜਿਹੜੇ ਆ ਟੈਰਰਿਜ਼ਮ ਡਨ ਅੰਡਰ INA 3B, ਉਹਦੇ ਕਰਕੇ ਜਿਹੜੇ ਕੀਤੇ ਗਏ ਆ। ਕਹਿੰਦੇ ਭਈ ਕਾਫੀ ਲੋਕਾਂ ਦੇ ਪਹਿਲਾਂ ਜਿਹੜੇ ਵੀਜ਼ੇ ਰਿਵੋਕ ਕਰ ਦਿੱਤੇ ਗਏ ਸੀ, ਉਹਨਾਂ ਨੂੰ ਰੀਇਨਸਟੇਟ ਵੀ ਕੀਤਾ ਗਿਆ ਹੈਗਾ। ਇਹ ਮਾਰਕੋ ਰੂਬੀਓ ਜੋ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਇਹ ਦੱਸਿਆ ਹੈ। ਕਹਿੰਦੇ ਵੀ ਹਜ਼ਾਰਾਂ ਦੇ ਕਰੀਬ ਜਿਹੜੇ ਸਟੂਡੈਂਟਸ, ਉਹਨਾਂ ਦੇ ਵੀਜ਼ੇ ਜਿਹੜੇ ਕਰ ਦਿੱਤੇ ਗਏ ਹੈਗੇ ਆ। 1.1 ਮਿਲੀਅਨ ਇੰਟਰਨੈਸ਼ਨਲ 210 ਮੁਲਕਾਂ ਤੋਂ ਯੂਐਸ ਦੇ ਵਿੱਚ ਸਨ 2023 ਤੇ 2024 ਦੇ ਸਕੂਲ ਈਅਰ ਵਿੱਚ ਐਨਰੋਲਡ ਸੀ। ਸੋ ਇਸ ਸਾਲ ਕਿੰਨੇ ਕੁ ਆਉਂਦੇ ਆ ਇਹ ਦੇਖਦੇ ਆ, ਕਿਉਂਕਿ ਬਹੁਤ ਕੁਛ ਚੇਂਜ ਹੋਣ ਜਾ ਰਿਹਾ ਹੈਗਾ, ਖਾਸ ਕਰਕੇ H1B ਵੀਜ਼ੇ ਨੂੰ ਲੈ ਕੇ, OPT ਨੂੰ ਲੈ ਕੇ, ਸਟੂਡੈਂਟਸ ਆ ਜਾਂ PhD ਡਿਗਰੀਜ਼ ਕਰਨ ਆਉਂਦੇ ਸੀ। ਜੀ। ਅੱਜ ਇੱਕ ਓਨਟਾਰੀਓ ਦੇ ਟਰੱਕ ਡਰਾਈਵਰ ਇੰਦਰਜੀਤ ਸਿੰਘ ਦੀ ਬਹੁਤ ਪ੍ਰਸ਼ੰਸਾ ਜਿਹੜੀ ਉਹ ਕੀਤੀ ਜਾ ਰਹੀ ਆ। ਓਹਾਇਓ ਦੇ ਵਿੱਚ US 68 ਦੇ ਉੱਤੇ ਇਹ ਟਰੈਵਲ ਕਰ ਰਿਹਾ ਸੀ। ਜਦ ਉਹ ਰੋਡ ਦੇ ਉੱਤੇ ਜਦੋਂ ਲੰਘਿਆ ਤਾਂ ਉਸਨੇ ਦੇਖਿਆ ਵੀ ਇੱਕ ਟੌਡਲਰ, ਇੱਕ ਬੱਚਾ ਰੋਡ ਦੇ ਵਿਚਾਲੇ ਜਿਹੜਾ ਉਹ ਆ ਗਿਆ ਆ। ਉਸਨੇ ਝੱਟ ਦੇਣੀ ਆਪਣੇ ਟਰੱਕ ਨੂੰ ਰੋਕਿਆ, ਭੱਜ ਕੇ ਦੌੜ ਕੇ ਉਸ ਬੱਚੇ ਨੂੰ ਰੋਡ ਦੀ ਸਾਈਡ ਦੇ ਉੱਤੇ ਜਿਹੜਾ ਉਹ ਲੈ ਕੇ ਸੇਫਟੀ ਦੇ ਵਿੱਚ ਲੈ ਕੇ ਜਿਹੜਾ ਹੋ ਗਿਆ ਆ। ਜਿੱਥੇ ਇੱਕ ਪਾਸੇ ਹਰਜੋਤ ਸਿੰਘ ਜੀ ਗਲਤੀ ਦੇ ਕਰਕੇ ਜੋ ਫਲੋਰੀਡਾ ਦੇ ਵਿੱਚ ਹੋਇਆ, ਉਸ ਕਰਕੇ ਸਾਰਿਆਂ ਦੇ ਉੱਤੇ ਹੀ, ਟਰੱਕਰਸ ਦੇ ਉੱਤੇ ਇੱਕ ਭੈੜਾ ਅਸਰ ਜਿਹੜਾ ਉਹ ਪੈ ਰਿਹਾ ਆ। ਪਰ ਇੱਥੇ ਇੰਦਰਜੀਤ ਸਿੰਘ ਵਰਗੇ ਜਿਹੜੇ ਡਰਾਈਵਰਸ ਆ, ਜੋ ਬਹੁਤ ਹੀ ਮੁਸ਼ਤੈਦੀ ਦੇ ਨਾਲ ਅਲਰਟ ਰਹਿ ਕੇ ਜਿਹੜਾ ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਇੱਕ ਬੱਚੇ ਦੀ ਇੱਕ ਹਿਸਾਬ ਦੇ ਨਾਲ ਜਾਨ ਬਚਾਉਣ ਵਾਲੀ ਜਿਹੜੀ ਉਹ ਕੰਮ ਕੀਤਾ ਆ, ਉਸ ਦੇ ਲਈ ਉਸਦੀ ਬਹੁਤ ਵੱਡੀ ਜਿਹੜੀ ਸ਼ਲਾਘਾ ਆ ਉਹ ਕੀਤੀ ਜਾ ਰਹੀ ਆ। ਤੇ ਕਹਿੰਦੇ ਵੀ ਇੰਦਰਜੀਤ ਨੇ ਉਸ ਬੱਚੇ ਨੂੰ, ਉਸ ਦੇ ਪਰਿਵਾਰ ਨੂੰ, ਉਹਦੇ ਪਿਓ ਨੂੰ ਜਿਹੜਾ ਆ ਉਹ ਸੁਰੱਖਿਅਤ ਬਾਅਦ ਦੇ ਵਿੱਚ ਵਾਪਸ ਜਿਹੜਾ ਉਹ ਦਿੱਤਾ, ਜੋ ਉਸ ਨੂੰ ਉੱਥੇ ਹੀ ਲੱਭ ਰਿਹਾ ਸੀ। ਇਹ ਮਿਲ ਕ੍ਰੀਕ ਦੇ ਲਈ ਕੰਮ ਕਰਦਾ ਸੀ। ਓਨਟਾਰੀਓ ਦਾ ਰਹਿਣ ਵਾਲਾ ਟਰੱਕ ਡਰਾਈਵਰ ਸੀ ਇੰਦਰਜੀਤ, ਇਸ ਦਾ ਨਾਮ ਸੀ। US ਦੇ 68 ਓਹਾਇਓ ਦੇ ਵਿੱਚ ਇਹ ਟਰੈਵਲ ਕਰ ਰਿਹਾ ਸੀ, ਜਦ ਇਸਨੇ ਰੋਡ ਦੇ ਵਿਚਾਲੇ ਇਸ ਤਰੀਕੇ ਦੇ ਨਾਲ ਬੱਚੇ ਨੂੰ ਟਹਿਲਦੇ ਹੋਏ ਜਿਹੜਾ ਉਹ ਦੇਖਿਆ, ਤੇ ਉਸ ਨੂੰ ਫਿਰ ਸੁਰੱਖਿਅਤ ਰੋਡ ਸਾਈਡ ਦੇ ਉੱਤੇ ਪਹੁੰਚਾ ਕੇ ਉਹਦੇ ਬਾਪ ਤੱਕ ਪਹੁੰਚਾਇਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ, ਉਹਨਾਂ ਨੇ ਜਿਹੜੇ ਅਨਵੀਲ ਕੀਤੇ ਹੈਗੇ ਆ ਕੈਲੀਫੋਰਨੀਆ ਰੀਡਿਸਟ੍ਰਿਕਟਿੰਗ ਪ੍ਰਪੋਜ਼ਲ। ਇਹਦੇ ਮੁਤਾਬਕ ਕਹਿੰਦੇ ਵੀ ਜੇ ਘੱਟੋ ਘੱਟ ਜਿਹੜੀਆਂ 5 ਸੀਟਾਂ ਆ, ਉਹ ਡੈਮੋਕ੍ਰੇਟਸ ਰਿਪਬਲਿਕਨ ਤੋਂ ਈਜ਼ੀਲੀ ਜਿੱਤ ਸਕਦੇ ਹੈਗੇ ਆ। ਇਹ ਸਾਰਾ ਕੁਝ ਟੈਕਸਸ ਦੇ ਵਿੱਚ, ਜੋ ਟੈਕਸਸ ਦੇ ਗਵਰਨਰ ਵੱਲੋਂ ਤੇ ਉੱਥੇ ਦੇ ਰਿਪਬਲਿਕਨਸ ਵੱਲੋਂ ਰੀਡਿਸਟ੍ਰਿਕਟਿੰਗ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਉਸ ਨੂੰ ਕਾਊਂਟਰ ਕਰਨ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਇਹ ਜਿਹੜੀ ਪਲਾਨ ਆ ਉਹ ਕ੍ਰੀਏਟ ਕੀਤੀ ਹੈਗੀ ਆ। ਅਗਸਤ 18 ਯਾਨੀ ਕਿ ਅੱਜ ਜਿਹੜਾ ਸੈਸ਼ਨ ਹੋਣਾ ਕੈਲੀਫੋਰਨੀਆ ਲਾ ਮੇਕਰਸ ਸਕੈਜੂਲਡ ਹੈਗੇ ਆ, ਵਾਪਸ ਜੋ ਸਟੇਟ ਦੇ ਜਾਊਗੇ।
ਸੋ ਕਹਿੰਦੇ ਭਈ ਇਹ ਥੋੜ੍ਹੇ ਸਮੇਂ ਦੇ ਵਿੱਚ ਇਸ ਨੂੰ ਮੂਵ ਕਰੂਗੇ ਤੇ ਹੋ ਸਕਦਾ ਨਵੰਬਰ ਦੀ ਇਲੈਕਸ਼ਨ ਦੇ ਵਿੱਚ ਲੋਕਾਂ ਤੋਂ ਇਸ ਦਾ ਜਿਹੜਾ ਅਪਰੂਵਲ ਆ, ਉਹ ਵੀ ਲਿਆ ਜਾਵੇ। ਜੀ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਅੱਜ ਇੱਕ ਗੁਰਪ੍ਰੀਤ ਸਿੰਘ ਆਸਟ੍ਰੇਲੀਆ ਦੇ, ਉਹਨਾਂ ਦੀ ਵੀ ਬਹੁਤ ਚਰਚਾ ਜਿਹੜੀ ਉਹ ਹੋ ਰਹੀ ਆ। ਕੰਮ ਚਾਹੇ ਛੋਟਾ ਕੀਤਾ ਆ, ਭਾਵੇਂ ਜਦੋਂ ਪੋਜ਼ੀਟਿਵ ਕੀਤਾ ਆ ਤਾਂ ਲੋਕ ਉਸ ਦੀ ਸ਼ਲਾਘਾ ਜਿਹੜੀ ਉਹ ਕਰਦੇ ਆ। ਜਿੱਦਾਂ ਆਪਾਂ ਇੰਦਰਜੀਤ ਸਿੰਘ ਦੀ ਗੱਲ ਕਰਕੇ ਹਟੇ ਹਾਂ ਵੀ ਉਸ ਦੀ ਪ੍ਰਸ਼ੰਸਾ ਹੋ ਰਹੀ ਹੈ ਬੱਚੇ ਦੀ ਜਾਨ ਬਚਾਉਣ ਦੇ ਲਈ। ਆਸਟ੍ਰੇਲੀਆ ਦੇ ਜਿਹੜੇ ਗੁਰਪ੍ਰੀਤ ਸਿੰਘ ਆ, ਜੋ ਕਿ ਪੈਕੇਜ ਡਿਲੀਵਰ ਕਰਨ ਆਏ ਸੀ ਇੱਕ ਬੀਬੀ ਦੇ ਘਰੇ, ਜਿਹੜੀ ਮਿਸ ਵੈਂਡਲ ਉਸਦੇ ਘਰੇ, ਤਾਂ ਉਹਨੇ ਦੇਖਿਆ ਵੀ ਬਾਹਰ ਕੱਪੜੇ ਜਿਹੜੇ ਆ ਉਹ ਸੁੱਕਣੇ ਪਏ ਆ, ਪਰ ਮੀਂਹ ਪੈਣ ਦਿਆ ਸੀ। ਉਸਨੇ ਜਿਹੜੇ ਕੱਪੜੇ ਆ ਜੋ ਸੁੱਕ ਰਹੇ ਸੀਗੇ ਵੀ ਉਹ ਹੋਰ ਗਿੱਲੇ ਨਾ ਹੋ ਜਾਣ, ਇਸ ਲਈ ਉਹਨੇ ਇਕੱਠੇ ਕਰਕੇ ਉਸ ਬੀਬੀ ਦੇ ਕਹਿ ਲਓ ਵੀ ਛੱਤ ਦੇ ਹੇਠਾਂ ਕਰ ਦਿੱਤੇ ਵੀ ਉਹ ਗਿੱਲੇ ਹੋਣੋਂ ਬਚ ਜਾਣ। ਤੇ ਉਸ ਦੀ ਜਿਹੜੀ ਇਸ ਛੋਟੇ ਜਿਹੇ ਕਿੱਤੇ ਪਰ ਪੋਜ਼ਿਟਿਵ ਕਿੱਤੇ, ਚੰਗੇ ਕਿੱਤੇ ਕੰਮ ਦੀ ਵੀ ਜਿਹੜੀ ਬਹੁਤ ਜ਼ਿਆਦਾ ਸ਼ਲਾਘਾ ਜਿਹੜੀ ਉਹ ਹੋ ਰਹੀ ਆ। ਤੇ ਉਸ ਹੋਮ ਓਨਰ ਨੇ ਬਹੁਤ ਧੰਨਵਾਦ ਕੀਤਾ। ਤੇ ਮੈਨੂੰ ਲੱਗਦਾ ਹਰਜੋਤ ਸਿੰਘ ਜੀ, ਇਹ ਕਿਤੇ ਨਾ ਕਿਤੇ ਜਦੋਂ ਹੁਣ ਆਪਣੇ ਵੀ ਬਰਸਾਤਾਂ 'ਚ ਮੀਂਹ ਪੈਂਦੇ ਸੀ ਤੇ ਘਰੇ ਸਭ ਤੋਂ ਪਹਿਲਾਂ ਆਵਾਜ਼ ਪੈਂਦੀ ਸੀ, ਉਹ ਤਾਰ ਤੋਂ ਲਾਇਓ ਕੱਪੜੇ ਜਰਾ। ਤੇ ਗੁਰਪ੍ਰੀਤ ਸਿੰਘ ਹੁਣਾਂ ਨੂੰ ਉਹ ਵੀ ਚੀਜ਼ ਜਿਹੜੀ ਨਾਲ ਦੇ ਨਾਲ ਯਾਦ ਆ ਗਈ ਹੋਣੀ ਆ ਵੀ ਮਿਹਨਤ ਕੀਤੀ ਆ, ਵੀ ਕੱਪੜੇ ਵਹਾਂ ਹੀ ਸੁੱਕ ਰਹੇ ਆ ਵੀ ਗਿੱਲੇ ਨਾ ਜਿਹੜੇ ਉਹ ਹੋ ਜਾਣ। ਪਰ ਉਸਦੀ ਜਿਹੜੀ ਕਾਫੀ ਪ੍ਰਸ਼ੰਸਾ ਤੇ ਸ਼ਲਾਘਾ ਜਿਹੜੀ ਉਹ ਇਸ ਟਾਈਮ ਗੁਰਪ੍ਰੀਤ ਸਿੰਘ ਦੀ ਚੱਲ ਰਹੀ ਆ। ਜੀ, ਬਹੁਤ ਸਾਰੀ ਵੀਡੀਓ ਉਹ ਜਿਹੜੀ ਵਾਇਰਲ ਹੋ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦਾ ਜਿਹੜਾ ਸੈਂਟਰਲ ਵੈਲੀ ਵਾਲਾ ਏਰੀਆ ਆ, ਉੱਥੇ ਕਹਿੰਦੇ ਵੈਲੀ ਫੀਵਰ ਦੇ ਕੇਸਿਸ ਰੈਕੋਰਡ ਲੈਵਲ ਦੇ ਉੱਤੇ ਇਨਕਰੀਜ਼ ਹੋ ਰਹੇ ਹੈਗੇ ਆ। ਇਹ ਵੈਸਟ ਕੋਸਟ ਦੇ ਤੇ ਹੈਲਥ ਆਫੀਸ਼ੀਅਲਸ ਆ, ਉਹ ਵਾਰਨਿੰਗ ਦੇ ਰਹੇ ਆ। ਕਹਿੰਦੇ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਜ਼ਿਆਦੇ ਕੇਸ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਹੈਗੇ। ਜੁਲਾਈ ਮਹੀਨੇ ਤੱਕ 6761 ਕੇਸਿਸ ਕਨਫਰਮ ਕੀਤੇ ਗਏ ਹੈਗੇ ਆ। 2025 ਦੇ ਵਿੱਚ ਟੋਟਲ ਜਿਹੜੇ ਆ ਉਹ ਕਹਿੰਦੇ ਵੀ 2024 ਨਾਲੋਂ ਇਨਕਰੀਜ਼ ਕਰਨਗੇ, ਕਿਉਂਕਿ 2024 'ਚ 12,595 ਕੇਸ ਰਿਪੋਰਟ ਕੀਤੇ ਗਏ ਸੀਗੇ। ਸੋ ਵੈਲੀ ਫੀਵਰ ਆ, ਇੱਕ ਬਹੁਤ ਸੀਰੀਅਸ ਇਲਨੈਸ ਹੈਗੀ ਆ। ਇਹਦੇ ਜੋ ਏਰਕਾ ਪੈਨ ਆ ਆਫ ਦਾ ਸਟੇਟ ਪਬਲਿਕ ਹੈਲਥ ਡਿਪਾਰਟਮੈਂਟ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਮੋਸਟਲੀ ਕਹਿੰਦੇ ਪਈ ਸਾਹ ਲੈਣ ਦੇ ਨਾਲ ਹੁੰਦੀ ਆ। ਕਹਿੰਦੇ ਪਈ ਜਿਹੜੇ ਸਪੋਰਸ ਆਫ ਏ ਫੰਗਸ, ਜਿਹਦਾ ਇੱਕ ਬੜਾ ਕੰਪਲਿਕੇਟਡ ਜਿਹਾ ਨਾਂ ਹੈਗਾ ਆ, ਇਹ ਮਿੱਟੀ ਦੇ ਵਿੱਚੋਂ ਨਿਕਲਦੇ ਆ, ਉੱਡਦੀ ਆ ਜਦੋਂ ਹੁਣ ਫਰੂਟ ਨੂੰ ਤੋੜਦੇ ਹੈਗੇ ਆ, ਤੇ ਉਹ ਲੋਕਾਂ ਦੇ ਉੱਤੇ ਜਿਹੜੀ ਅਸਰ ਕਰਦੀ ਹੈਗੀ ਆ। ਦੁਨੀਆ ਦੇ ਵਿੱਚ ਹਾਈਐਸਟ ਵੋਲੀਅਮ ਆਫ ਕੇਸਿਸ ਹੈਗੇ ਆ ਪਰ ਸੈਂਟਰ ਆਫ ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਦੇ ਮੁਤਾਬਕ। ਜੀ। ਅਗਲੀ ਜੀ। ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰੀਏ, 3 ਹੋਰ ਰਿਪਬਲਿਕਨ ਗਵਰਨਰਸ ਆ, ਉਹਨਾਂ ਨੇ ਆਥੋਰਾਈਜ਼ ਕਰ ਦਿੱਤਾ ਨੈਸ਼ਨਲ ਗਾਰਡਸ ਦੀ ਡਿਪਲੋਇਮੈਂਟ ਵਾਸ਼ਿੰਗਟਨ ਦੇ ਵਿੱਚ। ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਫੈਡਰਲਾਈਜ਼ ਕੀਤੀ ਸੀ ਉੱਥੇ ਦੀ ਇੱਕ ਹਿਸਾਬ ਦੇ ਨਾਲ ਪੁਲਿਸ ਆਪਣੇ ਅਧੀਨ ਲਿਆਂਦੀ ਸੀ, ਤਾਂ ਜੋ ਕਹਿੰਦੇ ਵੀ ਉੱਥੇ ਜੋ ਕ੍ਰਾਈਮ ਆ ਵਾਸ਼ਿੰਗਟਨ ਡੀਸੀ 'ਚ ਉਸ ਨੂੰ ਘਟਾਇਆ ਜਾ ਸਕੇ। ਇਹ ਅਨਾਉਂਸਮੈਂਟ ਦੇ ਨਾਲ ਹੁਣ 6 ਸੂਬੇ ਬਣ ਗਏ ਨੇ ਮੁਲਕ ਦੇ ਵਿੱਚ, ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੀ ਮਦਦ ਦੇ ਲਈ ਆਪਣੇ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਵਾਸ਼ਿੰਗਟਨ ਦੇ ਵਿੱਚ ਡਿਪਲੋਏ ਕਰ ਦਿੱਤਾ ਆ। ਮਦਦ ਦੇ ਲਈ ਹੁਣ ਜਿਹੜੇ ਸਟੇਟ ਟਰੂਪਰਸ ਆ ਉਹ 1100 ਦਾ ਆંકੜਾ ਆ ਉਹ ਪਹੁੰਚ ਚੁੱਕਾ ਆ। ਮਿਸਿਸਿਪੀ, ਟੈਨੇਸੀ ਤੇ ਲੂਜ਼ੀਆਨਾ, ਇਹਨਾਂ ਤਿੰਨਾਂ ਸਟੇਟਸ ਦੇ ਦੁਆਰਾ ਜਿਹੜੇ ਸਟੇਟ ਟਰੂਪਸ ਆ, ਨੈਸ਼ਨਲ ਗਾਰਡਸ ਆ, ਉਹਨਾਂ ਨੂੰ ਵਾਸ਼ਿੰਗਟਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ ਇਸ ਕੋਸ਼ਿਸ਼ ਦੇ ਵਿੱਚ ਮਦਦ ਦੇ ਲਈ ਘੱਲਿਆ ਗਿਆ ਹੈਗਾ ਆ। ਸੋ 800 ਟਰੂਪ ਆਲਰੇਡੀ ਜਿਹੜੇ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਸੀਗੇ। ਲਿਮਿਟਡ ਅਸਾਈਨਡ ਰੋਲ ਜਿਹੜੇ ਉਹ ਦਿੱਤੇ ਗਏ ਆ। 10 ਦਿਨ ਜਿਹੜਾ ਇਹਨਾਂ ਦਾ ਕਹਿੰਦੇ ਵੀ ਅਟੈਂਪਟਡ ਟੇਕ ਓਵਰ ਸੀਗਾ ਡੀਸੀ ਲਾ ਐਨਫੋਰਸਮੈਂਟ ਦਾ ਜਿਹੜਾ ਉਹ ਸੀਗਾ। ਸੋ ਹੁਣ 3 ਹੋਰ ਸੂਬਿਆਂ ਨੇ ਇਸ ਦੇ ਵਿੱਚ ਟਰੰਪ ਹੁਣਾਂ ਦੀ ਮਦਦ ਦੇ ਲਈ ਜਿਹੜੇ ਆਪਣੇ ਟਰੂਪਸ ਆ, ਨੈਸ਼ਨਲ ਟਰੂਪਸ ਆ, ਨੈਸ਼ਨਲ ਗਾਰਡਸ ਆ, ਉਹ ਘੱਲ ਦਿੱਤੇ ਹੈਗੇ ਆ। ਕੈਲੀਫੋਰਨੀਆ ਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਬੱਚੇ ਅੱਜ ਵਾਪਸ ਜਾਣੇ ਸ਼ੁਰੂ ਹੋ ਗਏ ਆ ਆਪਣੀਆਂ ਕਲਾਸਾਂ ਦੇ ਵਿੱਚ। ਫ੍ਰਿਜ਼ਨੋ ਤੇ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਵੀ ਜਿਹੜੇ ਬੱਚੇ ਆ ਉਹ ਆਪਣੇ ਸਕੂਲਾਂ ਜਾ ਰਹੇ ਆ। ਬਹੁਤ ਸਾਰੀਆਂ ਫੈਸਿਲਿਟੀਜ਼ ਨੂੰ ਅਪਗ੍ਰੇਡ ਕੀਤਾ ਗਿਆ ਆ ਤੇ ਟੀਚਰਸ ਪਿਛਲੇ ਪੂਰੇ ਹਫ਼ਤੇ ਤੋਂ ਕਹਿੰਦੇ ਆਪਣੇ ਕਲਾਸਰੂਮਸ ਦੀਆਂ ਤਿਆਰੀਆਂ ਕਰ ਰਹੇ ਸੀ, ਅੰਡਰਗੋਇੰਗ ਪ੍ਰੋਫੈਸ਼ਨਲ ਡਿਵੈਲਪਮੈਂਟ ਦੇ ਵਿੱਚ। ਤੇ ਜਿਹੜੇ ਲੋਕਲ ਸਕੂਲ ਡਿਸਟ੍ਰਿਕਟਸ ਆ ਉਹ ਉਹਨਾਂ ਦਾ ਫੋਕਸ ਇਹੀ ਆ ਤੇ ਪ੍ਰੀ ਪੈਂਡੇਮਿਕ ਲੈਵਲ ਦੇ ਜਿਹੜੇ ਬੱਚੇ ਆ ਉਸ ਟਾਈਮ ਜਦੋਂ ਹੁੰਦੇ ਸੀ, ਉਹਨਾਂ ਨੂੰ ਮੁੜ ਕੇ ਫੇਰ ਜਿਹੜਾ ਵਾਪਸ
ਲਿਆਂਦਾ ਜਾਵੇ। ਸੋ ਕਈ ਜਿਹੜੇ ਕੈਂਪਸਸ ਆ ਉਹ ਨਵੇਂ ਆ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਕੂਲ ਜਿਹੜਾ ਆ ਫਰਿਜ਼ਨੋ ਦੇ ਵਿੱਚ, ਉਹ ਇੱਕ ਨਵਾਂ ਸਕੂਲ ਜਿਹੜਾ ਖੁੱਲਿਆ ਆ, ਜਿੱਥੇ 600 ਤੋਂ ਵੱਧ ਜਿਹੜੇ ਸਟੂਡੈਂਟਸ ਉਹਨਾਂ ਨੇ ਐਡਮਿਸ਼ਨ ਲੈਣਾ ਹੈਗਾ ਆ। ਕਲੋਵਿਸ ਦੇ ਵਿੱਚ ਇੱਕ ਨਵਾਂ ਟੈਰੀ ਪੀ ਬ੍ਰੈਡਲੀ ਕਰਕੇ ਨਵਾਂ ਸਕੂਲ ਖੁੱਲਿਆ ਹੈਗਾ। ਜੀ ਬਿਲਕੁਲ। ਸੋ ਮਾਪਿਆਂ ਦੇ ਲਈ ਅੱਜ ਕਹਿ ਲਓ ਵੀ ਨਵੀਂ ਰੂਟੀਨ ਇੱਕ ਹਿਸਾਬ ਦੇ ਨਾਲ ਮੁੜ ਦੁਬਾਰਾ ਬੱਚਿਆਂ ਦੀ ਸਮਰ ਵਕੇਸ਼ਨਸ ਤੋਂ ਬਾਅਦ ਦੇ ਵਿੱਚ ਸ਼ੁਰੂ ਹੋ ਰਹੀ ਆ। ਸੋ ਆਪਣੇ ਆਪ ਨੂੰ ਰੈਡੀ ਰਹੋ। ਨਿਆਣੇ ਨੂੰ ਵੀ ਹੁਣ ਜਲਦੀ ਜਿਹੜਾ ਉਹ ਸਵੇਰੇ ਉੱਠਣਾ ਪਊਗਾ। ਮਿਕਸਡ ਇਮੋਸ਼ਨਸ ਹੁੰਦੇ ਆ, ਜਿੱਥੇ ਨਿਆਣਾ ਸਾਰੀ ਦਿਹਾੜੀ ਘਰੇ ਰਹਿੰਦਾ ਆ। ਪਰ ਇਹਦੇ ਵਿੱਚ ਨਾਲ ਇਹ ਵੀ ਆ ਵੀ ਆਪਾਂ ਨੂੰ ਪਤਾ ਵੀ ਆਪਣੀ ਕਮਿਊਨਿਟੀ 'ਚ ਬਹੁਤਾਤ 'ਚ ਸਾਰੇ ਜਾਣੇ ਕੰਮ ਕਰਦੇ ਨੇ, ਅਤੇ ਘਰੇ ਸਾਂਭਣ ਵਾਲਾ ਕੰਮ ਕਈ ਵਾਰੀ ਔਖਾ ਹੋ ਜਾਂਦਾ ਆ। ਹੁਣ ਸਕੂਲੇ ਜਾਣ ਲੱਗ ਗਏ ਆ ਤਾਂ ਕੰਮ ਥੋੜ੍ਹਾ ਰੈਲਾ ਹੋ ਜਾਂਦਾ। ਰੂਟੀਨਸ ਜਿਹੜੀਆਂ ਆ ਉਹਦੇ ਨਾਲ ਦੇ ਨਾਲ ਜਿਹੜੀਆਂ ਉਹ ਵੱਧ ਜਾਂਦੀਆਂ ਆ। ਸੋ ਗਰਮੀਆਂ ਅਜੇ ਚੱਲ ਰਹੀਆਂ ਆ, ਅਤੇ ਪੂਰਾ ਜਿਹੜਾ ਉਹ ਧਿਆਨ ਰੱਖਿਆ ਜਾਵੇ। ਨਵੇਂ ਜਦੋਂ ਸਕੂਲ ਲੱਗਦੇ ਆ, ਨਿਆਣਿਆਂ ਨੂੰ ਚਾਅ ਵੀ ਬਹੁਤ ਹੁੰਦਾ ਆ। ਸੋ ਨਵੇਂ ਫਰੈਂਡਸ, ਨਵੇਂ ਸਕੂਲ, ਨਵੇਂ ਕਲਾਸਰੂਮ, ਸੋ ਕਈ ਕੁਛ ਜਿਹੜਾ ਆ ਬੱਚਿਆਂ ਨੇ ਨਵੀਆਂ ਗੱਲਾਂ ਤੁਹਾਡੇ ਨਾਲ ਆ ਕੇ ਜਿਹੜੀਆਂ ਉਹ ਕਰਨੀਆਂ ਹੁੰਦੀਆਂ ਆ। ਅਤੇ ਹਰਜੋਤ ਸਿੰਘ ਜੀ, ਸਮਾਂ ਜਿਹੜਾ ਪ੍ਰੋਗਰਾਮ ਦਾ ਸਮਾਪਤ ਆ ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਤੁਹਾਡੇ ਨਾਲ ਹਾਲ ਦੱਸਦੇ ਜਾਈਏ, ਅੱਜ ਕਿਵੇਂ ਜਿਹੜਾ ਹੋ ਰਿਹਾ। ਡਾਓ ਜੋਨ ਦੇ ਵਿੱਚ ਅੱਜ 34 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 44,912 ਤੇ ਬੰਦ ਹੋਇਆ। S&P ਤਕਰੀਬਨ ਬਰਾਬਰ ਹੀ ਰਿਹਾ, 6400 ਤੇ 49 ਤੇ ਬੰਦ ਹੋਇਆ। ਨੈਸਡੈਕ 7 ਪੁਆਇੰਟ ਵੱਧ ਕੇ 21,630 ਤੇ ਬੰਦ ਹੋਇਆ। ਸੋਨੇ ਦਾ ਭਾਅ $3378 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.3%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,16,586 ਤੇ ਇਥੀਰੀਅਮ 4300 ਤੇ $50 ਦੇ ਬਰਾਬਰ ਚੱਲ ਰਿਹਾ ਹੈ। ਇੱਕ ਬਰਾਬਰ ਪਾਕਿਸਤਾਨ ਦੇ $282 ਤੇ 80 ਪੈਸੇ ਰਹੇ ਆ। ਇੱਕ $, ਦੇ ਬਰਾਬਰ ਇੰਡੀਆ ਦੇ $87 ਤੇ 50 ਪੈਸੇ। ਇੱਕ $, ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨੀ ਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।